ਅਗਲੀ ਗੱਲ ਕਰੀਏ ਵਿਨੇਸ਼ ਫੋਗਾਟ ਦੇ ਬਾਰੇ। ਵਿਨੇਸ਼ ਫੋਗਾਟ ਨੂੰ ਮੁਕਾਬਲੇ ਦੀ ਗੱਲ ਜੇ ਛੱਡ ਕੇ ਦੇਖੀਏ ਤਾਂ ਉਹਨੂੰ ਇੰਨਾ ਕੁ ਜ਼ਿਆਦਾ ਸਮਰਥਨ, ਇੰਨੀ ਕੁ ਜ਼ਿਆਦਾ ਹਮਦਰਦੀ ਮਿਲੀ ਵੀ ਖੁਦ ਜਿਹੜੀਆਂ ਆਲੋਚਕ ਧਿਰਾਂ ਸੀਗੀਆਂ ਉਹਨਾਂ ਨੂੰ ਵੀ ਮਹਿਸੂਸ ਕਰਨਾ ਪਿਆ ਵੀ ਅਸੀਂ ਸ਼ਾਇਦ ਉਸ ਕੁੜੀ ਦੇ ਵਿਰੋਧ ਦੇ ਵਿੱਚ ਖੜ ਕੇ ਉਹਦੇ ਨਾਲ ਧੱਕਾ ਕਰ ਰਹੇ ਹਾਂ। ਖੈਰ ਹੁਣ ਪਟੀਸ਼ਨ ਖਾਰਜ ਹੋ ਗਈ ਜੀ, ਸਿਲਵਰ ਮਿਲਣ ਦੀ ਜਿਹੜੀ ਆਸ ਸੀਗੀ ਉਹ ਵੀ ਮੁੱਕ ਗਈ ਹੈ। ਹਾਂ ਬਿਲਕੁਲ ਜੀ, ਇਹ ਵੈਸੇ ਤਾਂ ਆਸਵੰਦ ਧਿਰਾਂ ਲਈ ਝਟਕਾ, ਪਰ ਵਿਨੇਸ਼ ਫੋਗਾਟ ਸਣੇ ਸਾਰੀਆਂ ਧਿਰਾਂ ਮਾਨਸਿਕ ਤੌਰ ਤੇ ਇਹਦੇ ਲਈ ਪਹਿਲਾਂ ਹੀ ਤਿਆਰ ਸੀ ਜੀ, ਤੇ ਇਹ ਵੀ ਮਹਿਸੂਸ ਕਰ ਰਹੀਆਂ ਸੀ ਕਿ ਹੁਣ ਮਿਲਿਆ ਵੀ ਉਹ ਮਿਲਿਆ ਵਰਗਾ ਨਹੀਂ ਹੋਊਗਾ। ਸੋ ਪਰ ਫਿਰ ਵੀ ਮਤਲਬ ਕਿ ਜਦੋਂ ਇਹ ਖਬਰ ਆਈ ਤਾਂ ਇੱਕ ਵਾਰ ਮਹਿਸੂਸ ਹੋਇਆ ਕਿ ਨਹੀਂ, ਉਹ ਹੱਕਦਾਰ ਤਾਂ ਸੀ। ਤੇ ਪਰ ਮਤਲਬ ਜਿਹੜਾ ਫੈਸਲਾ ਕਦੇ 10 ਨੂੰ ਆਉਣਾ ਸੀ, ਫਿਰ 13 ਤੱਕ ਟਾਲਿਆ ਤੇ ਫਿਰ ਹੁਣ ਕਹਿੰਦੇ ਸੀ 16 ਤੱਕ, ਪਰ ਉਹ ਕੱਲ ਦੇਰ ਰਾਤ ਭਾਰਤੀ ਸਮੇਂ ਅਨੁਸਾਰ, ਅੱਜ ਤੜਕਸਾਰ ਅਨੁਸਾਰ ਇਹ ਫੈਸਲਾ ਆ ਗਿਆ ਕਿ ਬਈ ਨਹੀਂ, ਉਸ ਨੂੰ ਸਿਲਵਰ ਨਹੀਂ ਮਿਲੇਗਾ। ਤੇ ਉਹ ਨਿਯਮਾਵਲੀ ਦੇ ਹਵਾਲੇ ਨਾਲ ਖੇਲ ਕੋਰਟ ਨੇ ਕਿਹਾ ਕਿ ਇੱਕ ਖਿਲਾੜੀ ਦੇ ਹਵਾਲੇ ਨਾਲ ਅਸੀਂ ਨਿਯਮ ਨਹੀਂ ਬਦਲ ਸਕਦੇ। ਹੋ ਸਕਦਾ ਆਉਣ ਵਾਲੇ ਸਮੇਂ 'ਚ ਤਬਦੀਲੀ ਹੁਣ ਆ ਜਾਵੇ ਕੋਈ, ਹੈ ਨਾ, ਇਸ ਪਹਿਲੂ ਤੇ ਕਿ ਇੱਕੋ ਦਿਨ 'ਚ ਤੁਸੀਂ 3-3 ਮੈਚ ਖਿਲਾਉਂਦੇ ਹੋ ਤੇ ਫਿਰ ਚਾਹੁੰਦੇ ਹੋ ਕਿ ਖਿਲਾੜੀ ਖਾਵੇ ਵੀ ਕੁਛ ਨਾ, ਆਪਣਾ ਮੇਨਟੇਨ ਵੀ ਰੱਖੇ, ਉਹ ਵੀ ਜ਼ਿੰਮੇਵਾਰੀ ਉਹਦੀ ਹੋਵੇ। ਸੋ ਇਹ ਇਸ ਲਈ ਫਿਰ ਉਹ ਖੇਲ ਪਿੰਡ ਤੇ ਉਹ ਥਾਂ ਦੇ ਵਿੱਚ ਵੀ ਜਿਹੜਾ ਫਰਕ ਸੀ ਉਹਦੇ ਲਈ ਵੀ ਖਿਡਾਰੀ ਵਿਚਾਰਾ ਉਲਝਿਆ ਰਿਹਾ। ਸੋ ਇਹ ਸਾਰੀ ਪ੍ਰਕਿਰਿਆ ਦੇ ਵਾਲੇ ਨਾਲ ਦਲੀਲਾਂ ਰੱਖੀਆਂ ਗਈਆਂ ਸੀ, ਪਰ ਉਹ ਦਲੀਲਾਂ ਨੂੰ ਕਾਟ ਦਿੰਦੇ ਉਹਨਾਂ ਨੇ ਕਿਹਾ ਕਿ ਇੱਕ ਖਿਡਾਰੀ ਦੇ ਲਈ ਨਿਯਮ ਨਹੀਂ ਬਦਲੇ ਜਾ ਸਕਦੇ। ਸੋ ਇਸ ਲਈ ਉਸਨੂੰ ਸਿਲਵਰ ਨਹੀਂ ਮਿਲੇਗਾ। ਪਰ ਉਹ ਭਾਰਤੀਆਂ ਦੀ ਨਜ਼ਰ 'ਚ, ਖੇਲ ਪ੍ਰੇਮੀਆਂ ਦੀ ਨਜ਼ਰ 'ਚ ਗੋਲਡਨ ਗਰਲ ਹੈ ਤੇ ਉਹਦੇ ਲਈ ਬਕਾਇਦਾ ਤੌਰ ਤੇ ਦਿੱਲੀ ਏਅਰਪੋਰਟ ਤੋਂ ਲੈ ਕੇ ਉਹਦੇ ਘਰ ਤੱਕ ਹੈ ਨਾ ਤਿਆਰੀ ਕੀਤੀ ਗਈ ਹੈ ਕਿ ਥਾਂ ਲਾ ਦਿੱਤੇ ਗਏ ਨੇ ਕਿੱਥੇ ਕਿੱਥੇ ਉਹਨੂੰ ਰੋਕ ਕੇ ਸਵਾਗਤ ਹੋਣਾ। ਲੱਖਾਂ ਰੁਪਈਏ ਉਹਦੀ ਝੋਲੀ ਪਾਏ ਜਾਣਗੇ, ਮੈਡਲ ਸੋਨੇ ਦੇ ਉਹਨੂੰ ਭੇਟ ਕੀਤੇ ਜਾਣਗੇ। ਇਹਦੀ ਤਿਆਰੀ ਹਰਿਆਣਾ ਵਾਸੀਆਂ ਨੇ, ਭਾਰਤ ਵਾਸੀਆਂ ਨੇ, ਪੰਜਾਬ ਤੋਂ ਵੀ ਵੱਡੀ ਗਿਣਤੀ 'ਚ ਲੋਕ ਜਾ ਰਹੇ ਨੇ। ਸੋ ਤਿਆਰੀ ਕਰ ਲਈ ਆ, ਹੈ ਨਾ। ਆਪਾਂ ਪਹਿਲਾਂ ਵੀ ਗੱਲ ਕਰਕੇ ਹਟੇ ਹਾਂ ਕਿ ਪ੍ਰਿੰਸੀਪਲ ਸਰਵਣ ਸਿੰਘ ਹੋਰਾਂ ਨੇ ਆਪਣਾ 2.5 ਤੋਲੇ ਦਾ ਉਹ ਮੈਡਲ ਉਸਨੂੰ ਭੇਟ ਕਰਨ ਦਾ ਐਲਾਨ ਕਰ ਦਿੱਤਾ ਹੈ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਫੰਡਿੰਗ ਕੀਤੀ ਜਾ ਰਹੀ ਹੈ ਕਿ ਆਪਾਂ ਉਸ ਕੁੜੀ ਨੂੰ ਇਨਾਮ ਦੇਖਣਾ। ਸੋ ਉਹਦਾ ਰੁਤਬਾ ਦੁਨੀਆ ਭਰ 'ਚ ਵੱਡਾ ਹੋ ਗਿਆ। ਉਸਨੇ ਖੇਲ ਜਗਤ ਦੀ, ਖੇਲ ਮੈਦਾਨ ਦੀ, ਖਿਡਾਰੀ ਦੀ, ਔਰਤ ਖਿਡਾਰੀਆਂ ਦੀ ਸ਼ਾਖ ਵਧਾ ਦਿੱਤੀ ਹੈ। ਇਹ ਦੱਸ ਕੇ ਮੈਦਾਨ 'ਚ ਲੜਨਾ ਹੀ ਨਹੀਂ ਹੁੰਦਾ, ਮੈਦਾਨ ਤੋਂ ਬਾਹਰ ਲੜਨਾ ਵੀ ਹੁੰਦਾ।